ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਰਾਜਧਾਨੀ ਦਿੱਲੀ ਦੀ ਸਿਆਸਤ ਤੋਂ। ਕੇਜਰੀਵਾਲ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ। ਤੁਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਸੀਗਾ ਕਿ ਜਾਂਚ ਪੜਤਾਲ ਦੀ ਜਿਹੜੀ ਗੱਲ ਹੈ, ਉਹ ਕੇਜਰੀਵਾਲ ਤੱਕ ਵੀ ਅੱਪੜ ਸਕਦੀ ਹੈ ਤੇ ਏਜੰਸੀਆਂ ਉਹਦੇ ਕੋਲੋਂ ਵੀ ਪੁੱਛ ਪੜਤਾਲ ਕਰ ਸਕਦੀਆਂ ਨੇ। ਹੁਣ ਇੱਕ ਸਵਾਲ ਪੈਦਾ ਹੋ ਗਿਆ ਹੈ ਕਿ ਕੇਜਰੀਵਾਲ ਕੋਲੇ ਕੋਈ ਮਹਿਕਮਾ ਕਿਉਂ ਨਹੀਂ ਹੈ? ਇਹ ਵੀ ਇੱਕ ਸਵਾਲ ਹੈ ਤੇ ਇਹਦਾ ਕੋਈ ਰਾਜ਼ ਵੀ ਖੁੱਲਿਆ ਜੀ? ਪ੍ਰਵੀਨ ਜੀ, ਬਿਲਕੁਲ ਅਰਵਿੰਦ ਕੇਜਰੀਵਾਲ ਹੋਰੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਦੇ ਨੇ, ਜੀ। ਜਦੋਂ ਕਿ ਇਮਾਨਦਾਰ ਆਪਣੇ ਆਪ 'ਚ ਸੰਪੂਰਨ ਪਰਿਭਾਸ਼ਾ ਹੈ ਤੇ ਉਹ ਕੱਟੜ ਲਾਉਣਾ ਆਪਣੇ ਆਪ 'ਚ ਇੱਕ ਮਤਲਬ ਇੱਕ ਨਵੀਂ ਇਹ ਪਰਿਭਾਸ਼ਾਵਾਂ ਘੜੀਆਂ ਜਾਂਦੀਆਂ ਨੇ। ਹਾਂਜੀ ਸੋ ਹਾਂਜੀ। ਉਸ ਤਰ੍ਹਾਂ ਉਹ ਕਹਿੰਦੇ ਮੈਂ ਕੱਟੜ ਇਮਾਨਦਾਰ ਹਾਂ, ਪਰ ਜਿਹੜਾ ਹਵਾਲਾ ਆਉਂਦਾ ਹੈ ਉਹ ਹਵਾਲਾ ਆਉਂਦਾ ਹੈ ਕਿ ਤੁਸੀਂ ਦੇਸ਼ ਭਰ ਦੇ ਮੁੱਖ ਮੰਤਰੀਆਂ ਕੰਨੀ ਝਾਤ ਮਾਰ ਕੇ ਦੇਖੋ ਪ੍ਰਵੀਨ ਜੀ। ਭਾਰਤ ਦੇ ਵਿੱਚ ਹਰੇਕ ਸੂਬੇ ਦੇ ਮੁੱਖ ਮੰਤਰੀ ਕੋਲ ਕੀ ਕੋਈ ਵਿਭਾਗਾਂ ਤੋਂ ਬਿਨਾਂ ਮੁੱਖ ਮੰਤਰੀ ਹੈ? ਨਹੀਂ ਹੈਗਾ ਜੇ ਮੁਖੀ ਆਪਣੇ ਕੋਲ ਕੋਈ ਮਹੱਤਵਪੂਰਨ ਵਿਭਾਗ ਨਹੀਂ ਰੱਖ ਸਕਦਾ, ਜੀ। ਫਿਰ ਇਹਦਾ ਮਤਲਬ ਮੁਖੀ ਕਾਹਦਾ? ਉਹ ਗਵਾਹੀ ਕਾਹਦੀ ਕਰ ਰਿਹਾ? ਪਰ ਦਿੱਲੀ ਦੇ ਵਿੱਚ ਬਣੀ ਹੋਈ ਅਰਵਿੰਦ ਕੇਜਰੀਵਾਲ ਦੀ ਸਰਕਾਰ ਇੱਕੋ ਇੱਕ ਅਜਿਹੀ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਕੋਲੇ ਕੋਈ ਵਿਭਾਗ ਨਹੀਂਗਾ। ਠੀਕ ਹੈ। ਤੇ ਤੁਸੀਂ ਵੰਡ ਦਾ ਤਰੀਕਾ ਦੇਖਦਾ ਜਦੋਂ ਮੈਂ ਹੈਰਾਨ ਹੁੰਨਾ ਕਿ ਮੁੱਖ ਮੰਤਰੀ ਕੋਲ ਇੱਕ ਵਿਭਾਗ ਨਹੀਂ, ਉਪ ਮੁੱਖ ਮੰਤਰੀ ਕੋਲ 33 ਚੋਂ 18 ਵਿਭਾਗ ਨੇ। ਜੀ। ਅੱਧੀ ਤੋਂ ਵੱਧ ਸਰਕਾਰ ਇੱਕੋ ਮੰਤਰੀ ਨੂੰ ਦਿੱਤੀ ਹੋਈ ਹੈ। ਫਿਰ ਹੁਣ ਇਹਦੇ ਹਵਾਲੇ ਨਾਲ ਜਦੋਂ ਭੁੱਖ ਪੜਤਾਲ ਹੋਈ, ਚਰਚਾ ਚੱਲੀ, ਉਹਦੀਆਂ ਕੁਝ ਮਾਹਿਰਾਂ ਦੀ ਹਵਾਲੇ ਨਾਲ ਤੱਥ ਕੁਝ ਪੜ੍ਹਨ ਦੀ ਮੈਂ ਕੋਸ਼ਿਸ਼ ਕੀਤੀ ਤਾਂ ਉਹ ਚੋਂ ਗੱਲਾਂ ਨਿਕਲ ਕੇ ਆਈਆਂ। ਕਹਿੰਦੇ ਜੀ ਕੇਜਰੀਵਾਲ ਉਹਨਾਂ ਨੇ ਆਪਣੀ ਪਰਿਭਾਸ਼ਾ ਘੜੀ ਹੋਈ ਆ, ਉਹਨਾਂ ਦੀ ਦਲੀਲ ਆ ਕਿ ਦੇਖੋ ਨਾ ਮੈਂ ਕੋਈ ਵਿਭਾਗ ਰੱਖਿਆ, ਇਸ ਲਈ ਨਾ ਮੇਰੇ ਨਾਲ ਕੋਈ ਲੈਣ ਦੇਣ ਦਾ ਤਾਲਮੇਲ ਕਰੂਗਾ, ਨਾ ਕੋਈ ਰਿਸ਼ਵਤਖੋਰੀ ਹੋਊਗੀ, ਨਾ ਕੋਈ ਸੰਬੰਧ, ਇਸ ਲਈ ਮੈਂ ਤਾਂ ਇਹਨਾਂ ਸਾਰਿਆਂ ਮਾਮਲਿਆਂ ਤੋਂ ਦੂਰ ਹੈ ਜੀ, ਮੈਂ ਤਾਂ ਜਨਤਾ ਦੀ ਸੇਵਾ ਕਰ ਰਿਹਾ। ਠੀਕ ਹੈ। ਤੇ ਪ੍ਰਵੀਨ ਜੀ, ਜਿਹੜੀ ਪਰਿਭਾਸ਼ਾ ਕੇਜਰੀਵਾਲ ਨੇ ਘੜੀ ਆ, ਜੇ ਆਪਣੇ ਗੁਰੂ ਦੇ ਰਾਹ ਦੇ ਉੱਤੇ ਸਾਰੇ ਹੀ ਐਮਐਲਏ ਐਮਪੀ ਮੰਤਰੀ ਚੱਲਣ ਲੱਗ ਜਾਣ ਉਹਨਾਂ ਦੇ, ਉਹ ਕਹਿਣਾ ਅਸੀਂ ਵੀ ਵਿਭਾਗ ਨਹੀਂ ਰੱਖਣਾ ਜੀ, ਅਸੀਂ ਵੀ ਨਿਰਲੇਪ ਰਹਿਣਾ, ਫਿਰ ਸਰਕਾਰ ਕਾਹਦੀ? ਵਿਭਾਗ ਰੱਖ ਕੇ ਵੀ ਨਿਰਲੇਪ ਰਿਹਾ ਜਾ ਸਕਦਾ ਚਲੋ, ਪਰ ਹੁਣ ਇਹਦੇ ਪਿੱਛੇ ਰਾਜ਼ ਜਿਹੜਾ ਸਮਝ ਆਉਂਦਾ ਹੈ ਉਹ ਆਪਣੇ ਆਪ ਹੀ ਖੁੱਲ ਗਿਆ। ਉਹ ਕੇਜਰੀਵਾਲ ਨੇ ਖੁਦ ਹੀ ਮਤਲਬ ਅਸਲ 'ਚ ਹੋਇਆ ਕਿ ਮਨੀਸ਼ ਸਿਸੋਦੀਆ ਜਦੋਂ ਗ੍ਰਿਫਤਾਰ ਹੋਏ, ਹਾਂਜੀ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ, ਤਾਂ ਅਸਤੀਫਾ ਦੇਣ ਦੇ ਨਾਲ ਚਰਚਾ ਚੱਲੀ ਕਿ ਅੱਧੀ ਸਰਕਾਰ ਤਾਂ ਅੰਦਰ ਚਲੀ ਗਈ ਸੀ, 18 ਵਿਭਾਗਾਂ ਦਾ ਇੱਕ ਮੰਤਰੀ ਸੀ। ਸੋ 18 ਵਿਭਾਗ ਉਹ ਫਿਰ ਸਤਿੰਦਰ ਜੈਨ ਨੇ ਅਸਤੀਫਾ ਦਿੱਤਾ 9 ਮਹੀਨਿਆਂ ਬਾਅਦ, ਫਿਰ ਉਹਦੇ ਵਾਲੇ ਵਿਭਾਗ, ਤੇ ਤੁਰੰਤ ਅਰਵਿੰਦ ਕੇਜਰੀਵਾਲ ਨੇ ਕੁਝ ਵਿਭਾਗ ਮੰਤਰੀਆਂ ਨੂੰ ਵੰਡੇ ਸੀ, ਕੁਝ ਆਪਣੇ ਕੋਲ ਰੱਖ ਲਏ ਸੀ। ਠੀਕ ਹੈ। ਤੇ ਤੁਰੰਤ ਫਿਰ ਨਵੇਂ ਮੰਤਰੀਆਂ ਦੀ ਮਨਜ਼ੂਰੀ ਲਈ 2 ਨਵੇਂ ਮੰਤਰੀ ਬਣਾਏ ਤੇ ਸਾਰੇ ਵਿਭਾਗ ਫਿਰ ਉਹਨਾਂ ਨੂੰ ਸੌਂਪਤੇ। ਅੱਜ ਦੀ ਤਰੀਕ 'ਚ ਅਰਵਿੰਦ ਕੇਜਰੀਵਾਲ ਕੋਲ ਫਿਰ ਕੋਈ ਵਿਭਾਗ ਨਹੀਂ ਹੈ। ਜਦ ਤੋਂ ਸਰਕਾਰ ਚੱਲਦੀ ਹੈ ਲਗਭਗ ਤਦ ਤੋਂ ਆਪਣੇ ਕੋਲ ਕੋਈ ਵਿਭਾਗ ਨਹੀਂ ਰੱਖ ਰਹੇ। ਤੇ ਆ ਇੰਨੇ ਕੁ ਸਮੇਂ ਲਈ ਜੇ ਆਏ ਵੀ 4 ਦਿਨਾਂ ਲਈ ਤਾਂ ਜਦੇ ਮੰਤਰੀ ਬਣਾ ਕੇ ਵੰਡਤੇ, ਇਹਨਾਂ ਚੋਂ ਵੀ ਕੋਈ ਨਹੀਂ ਰੱਖਿਆ। ਹੁਣ ਇਹਦੇ ਪਿੱਛੇ ਮਤਲਬ ਕਿ ਜਿਹੜੇ ਤਕਨੀਕੀ ਮਾਹਰ ਨੇ ਉਹ ਕਹਿੰਦੇ ਜੀ ਤੁਸੀਂ ਝਾਤ ਮਾਰ ਕੇ ਦੇਖ ਲਓ ਕਿ ਜੇ ਚੰਦ ਦਿਨ ਇਹਦੇ ਕੋਲ ਕੋਈ ਵਿਭਾਗ ਰਿਹਾ ਵੀ ਕੇਜਰੀਵਾਲ ਕੋਲ, ਤਾਂ ਇਹਨਾਂ ਦਿਨਾਂ 'ਚ ਵੀ ਇਹਨੇ ਕੋਈ ਕਾਗਜ਼ ਤੇ ਕਿਸੇ ਦਸਤਖਤ ਤੇ ਕਿਸੇ ਫੈਸਲੇ ਤੇ ਸਾਈਨ ਨਹੀਂ ਕੀਤੇ, ਉਹਨੇ ਗਰੰਟੀ ਆ। ਅਸੀਂ ਵੀ ਇਹ ਕੀ ਪਹਿਲੂ ਆ ਜੀ? ਕਹਿੰਦੇ ਅਰਵਿੰਦ ਕੇਜਰੀਵਾਲ ਸਿਆਸਤਦਾਨ ਬਾਅਦ ਚੋਂ ਬਣਿਆ ਜੀ, ਰਸਮੀ ਤੌਰ ਤੇ ਸਿਆਸੀ ਤਾਂ ਉਹ ਪਹਿਲਾਂ ਹੀ ਹੈ, ਸਿਆਸਤਦਾਨ ਉਹ ਰਸਮੀ ਤੌਰ ਤੇ ਬਾਅਦ ਚੋਂ ਬਣਿਆ। ਪਹਿਲਾਂ ਉਹ ਭਾਰਤ ਸਰਕਾਰ ਦਾ ਇੱਕ ਵੱਡਾ ਅਧਿਕਾਰੀ ਰਿਹਾ, ਤੇ ਵੱਡਾ ਅਧਿਕਾਰੀ ਵੀ ਉਹ ਇਨਕਮ ਟੈਕਸ ਵਿਭਾਗ 'ਚ ਰਿਹਾ। ਤੇ ਇਨਕਮ ਟੈਕਸ ਵਿਭਾਗ ਨੂੰ ਜਦੋਂ ਕੋਈ ਐਕਸ਼ਨ ਲੈਣਾ ਹੁੰਦਾ ਹੈ, ਜਦੋਂ ਕੋਈ ਕਾਰਵਾਈ ਕਰਨੀ ਹੁੰਦੀ ਹੈ, ਤਦ ਉਹਨਾਂ ਦੇ ਕੁਝ ਨਿਯਮਾਵਲੀ ਹੈ। ਉਹ ਨਿਯਮਾਵਲੀ ਤੋਂ ਅਰਵਿੰਦ ਕੇਜਰੀਵਾਲ ਚੰਗੀ ਤਰ੍ਹਾਂ ਵਾਕਿਫ ਹੈ ਜੀ। ਤੇ ਉਸ ਤੋਂ ਵੀ ਬਾਅਦ ਉਹਨੂੰ ਇਹ ਵੀ ਪਤਾ ਹੈ ਕਿ ਇਹ ਵਿਭਾਗ, ਇਹ ਏਜੰਸੀ ਜਿਹੜੀ ਚਾਹੇ ਸੀਬੀਆਈ ਹੈ, ਚਾਹੇ ਈਡੀ ਹੈ, ਜਾਂ ਹੁਣ ਇਨਕਮ ਟੈਕਸ ਹੈ, ਇਹ ਜਦੋਂ ਸਰਕਾਰੀ ਹੁਕਮਾਂ ਨਾਲ ਚੱਲਦੀਆਂ ਨੇ, ਫਿਰ ਉਹ ਨਿਯਮਾਵਲੀ ਦੇ ਉੱਪਰ ਵੀ ਇੱਕ ਕਾਗਜ਼ ਹੋਰ ਚੇਪ ਲਿਆ ਜਾਂਦਾ ਕਿ ਆਹ ਸਰਕਾਰੀ ਹੁਕਮ ਵਾਲਾ ਕਾਗਜ਼ ਹੈ। ਫਿਰ ਇਸ ਲਈ ਕਿਸ ਹੱਦ ਤੱਕ ਜਾਣਾ ਉੱਥੇ ਵੀ ਜਾਇਆ ਜਾਂਦਾ। ਸੋ ਇਸ ਲਈ ਇਹਨਾਂ ਦੋਏ ਨੁਕਤਿਆਂ ਤੋਂ ਅਰਵਿੰਦ ਕੇਜਰੀਵਾਲ ਬਖੂਬੀ ਵਾਕਿਫ ਹੈ। ਇਸ ਲਈ ਉਹਨੂੰ ਪਤਾ ਹੈ ਕਿ ਜੇਕਰ ਮੈਂ ਕਿਸੇ ਵੀ ਕਾਗਜ਼ ਤੇ ਦਸਤਖਤ ਕੀਤੇ ਜੀ, ਕਿਸੇ ਵੀ ਮਾਮਲੇ 'ਚ ਸਹੀ ਪਾਈ, ਕਿਸੇ ਸਮਝੌਤੇ 'ਚ ਮੈਂ ਸ਼ਾਮਲ ਹੋਇਆ, ਕੋਈ ਹੁਕਮਾਂ ਮੇਰੇ ਨਾਂ ਥੱਲੇ, ਮੇਰੇ ਦਸਤਖਤਾਂ ਥੱਲੇ ਹੁਕਮ ਜਾਰੀ ਹੋਏ, ਤਾਂ ਇੱਕ ਕਾਗਜ਼ੀ ਦਸਤਾਵੇਜ਼ੀ ਰੂਪ ਤੇ ਮੇਰਾ ਪ੍ਰੂਫ ਬਣ ਜੂਗਾ। ਇਸ ਲਈ ਮੈਂ ਕੋਈ ਵਿਭਾਗ ਨਾ ਰੱਖਾਂ, ਮੈਂ ਕੋਈ ਫੈਸਲਾ ਹੀ ਨਾ ਲਵਾਂ, ਮੈਂ ਕਿਤੇ ਦਸਤਖਤ ਨਾ ਕਰਾਂ, ਮੇਰੀ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਨਾ ਹੋਵੇ, ਕਾਗਜ਼ਾਂ ਦੇ ਉੱਤੇ ਮੇਰੇ ਵੱਲੋਂ ਲਿਖੇ ਕੋਈ ਅੱਖਰ ਨਾ ਹੋਣ, ਜਿਹਦੇ ਕਾਰਨ ਮੈਂ ਇਨਕਮ ਟੈਕਸ ਦੀ ਰਡਾਰ ਤੇ ਜਾਂ ਏਜੰਸੀਆਂ ਦੀ ਰਡਾਰ ਤੇ ਹੀ ਨਾ ਆਵਾਂ। ਇਹ ਬਚਣ ਦਾ ਫਾਰਮੂਲਾ ਕਹਿੰਦੇ ਉਹਨੇ ਕੱਢਿਆ। ਕੀ ਬਾਤ ਜੀ। ਇਸ ਲਈ ਕਹਿੰਦੇ ਉਹ ਵਿਭਾਗ ਨਹੀਂ ਰੱਖਣਾ ਚਾਹੁੰਦਾ, ਤੇ ਉਹ ਕਹਿੰਦਾ 33 ਵਿਭਾਗ ਮਨੀਸ਼ ਸਿਸੋਦੀਆ ਰੱਖੇ, ਫਸੂ ਤਾਂ ਮਨੀਸ਼ ਸਿਸੋਦੀਆ ਫਸੂ, ਮੈਂ ਥੋੜਾ ਫਸੂ। 33 ਚੋਂ 18 ਉਹਨੂੰ ਦੇਤੇ ਜੀ।
ਪਰ ਹੁਣ ਜਿਹੜਾ ਮਸਲਾ ਹੈ, ਉੱਥੇ ਆ ਕੇ ਫਿਰ ਮਸਲਾ ਖੜਾ ਕਿ ਇਹ ਸਭ ਦੇ ਬਾਵਜੂਦ ਵੀ ਹੁਣ ਅਰਵਿੰਦ ਕੇਜਰੀਵਾਲ ਨੂੰ ਫਿਕਰਮੰਦੀ ਖਾ ਰਹੀ ਹੈ ਕਿ ਕੀ ਇਹ ਜਾਂਚ ਮੇਰੇ ਤੱਕ ਆਏਗੀ, ਕਿਉਂਕਿ ਉਹਦੇ ਹੀ ਅਧਿਕਾਰੀ ਮਨੀਸ਼ ਸਿਸੋਦੀਆ ਜਿਹੜਾ ਅਰਵਿੰਦ ਕੇਜਰੀਵਾਲ ਦਾ ਖਾਸਮ ਖਾਸ ਹੈ, ਔਰ ਮਨੀਸ਼ ਸਿਸੋਦੀਆ ਦਾ ਖਾਸਮ ਖਾਸ ਅਧਿਕਾਰੀ ਜਿਹਨੇ ਸਾਰੇ ਰਾਜ ਕਹਿੰਦੇ ਉਗਲੇ ਨੇ ਹੁਣ ਸੀਬੀਆਈ ਕੋਲ, ਉਹ ਤੁਹਾਨੂੰ ਹੁਣ ਈਡੀ ਨੇ ਲੈ ਲਿਆ ਬਿਜਲੀ ਰਡਾਰ ਦੇ ਉੱਤੇ ਇਹਨਾਂ ਨੂੰ, ਆਪਣਾ ਮਨੀਸ਼ ਸਿਸੋਦੀਆ ਨੂੰ। ਸੋ ਉੱਥੇ ਕਾਫੀ ਕੁਝ ਖੁੱਲ ਜਾਣਾ। ਫਿਰ ਉਹ ਦਸਤਾਵੇਜ਼ ਕਿਆ ਬੈਠਕ ਅਰਵਿੰਦ ਕੇਜਰੀਵਾਲ ਦੇ ਘਰੇ ਹੋਈ, ਮਨੀਸ਼ ਸਿਸੋਦੀਆ ਸਤਿੰਦਰ ਜੈਨ ਦੀ ਹਾਜ਼ਰੀ ਚ ਹੋਈ, ਉੱਥੇ ਤੈਅ ਹੋਇਆ 5% ਤੋਂ ਕਮਿਸ਼ਨ 12% ਕਰ ਦਿਓ ਜੀ, ਮੂੰਹਜਵਾਨੀ ਹੁਕਮ ਹੋਏ ਜੀ, ਇੰਨਾ ਫੰਡ ਰੱਖਣਾ ਜੀ, ਇੰਨੇ ਆ ਕਰਨਾ, ਆ ਜਿਹੜੀਆਂ ਕਾਰਵਾਈਆਂ ਹੋਈਆਂ। ਫਿਰ ਉਸ ਦੇ ਦੌਰਾਨ ਕਹਿੰਦੇ ਜਸਤਿੰਦਰ ਜੈਨ ਉੱਥੇ ਮੌਜੂਦ ਸੀ, ਉਹ ਸਟੇਜ ਠੱਗ ਜਾਂ ਅੰਦਰ ਬੈਠਾ ਸਾਰਾ ਕੁਝ ਖੁਲਾਸੇ ਕਰ, ਜਿਹਨੂੰ ਹੁਣ ਵੀ ਉਹ ਕਹਿੰਦਾ ਉਹੀ ਕਹੀ ਜਾਂਦੇ ਨੇ ਮਨੀਸ਼ ਸਿਸੋਦੀਆ ਦੀ ਜਾਨ ਨੂੰ ਖਤਰਾ ਹੈ, ਉਹ ਤਾਂ VIP ਸੈੱਲ 'ਚ ਰੱਖਿਆ ਜੀ। ਜੀ। ਸੋ ਇਸ ਲਈ ਜਿਹੜੀਆਂ ਆਹ ਸਾਰੀਆਂ ਜਾਣਕਾਰੀਆਂ, ਤੱਥ, ਹਵਾਲੇ, ਬਿਆਨ, ਸਰਕਾਰੀ ਗਵਾਹ ਬਣ ਕੇ ਉਹ ਸਾਰਾ ਕੁਝ ਕੇਜਰੀਵਾਲ ਦੇ ਨੇੜੇ ਘੇਰਾ ਕੱਸਿਆ ਜਾ ਰਿਹਾ, ਜਿਹੜਾ ਉਹ ਕੇਜਰੀਵਾਲ ਦੀ ਫਿਕਰਮੰਦੀ ਹੈ ਕਿ ਮੈਂ ਤਾਂ ਵਿਭਾਗ ਵੀ ਨਹੀਂ ਰੱਖਿਆ, ਮੈਂ ਕੋਈ ਦਸਤਖਤ ਵੀ ਨਹੀਂ ਕੀਤੇ, ਕਦੇ ਕੋਈ ਸਮਝੌਤਾ ਵੀ ਨਹੀਂ ਕੀਤਾ, ਕਿਸੇ ਨਾਲ ਕੋਈ ਲੈਣ ਦੇਣ ਦੇ ਕਾਗਜ਼ੀ ਸਬੂਤ ਵੀ ਨਹੀਂ ਹੈਗੇ, ਫਿਰ ਵੀ ਮੇਰੇ ਆਲੇ ਦੁਆਲੇ ਸਕੰਜਾ ਕੱਸਿਆ। ਕੀ ਇਹੀ ਡਰ ਅਰਵਿੰਦ ਕੇਜਰੀਵਾਲ ਨੂੰ ਰਾਜਸਥਾਨ ਲੈ ਗਿਆ? ਕੀ ਇਸੇ ਕਾਰਨ ਉਹ ਰਾਜਸਥਾਨ ਗਏ ਨੇ? ਤੇ ਦੇਖੋ ਜੀ, ਯਾਦ ਕਰੋ, ਗੁਜਰਾਤ 'ਚ ਤੁਸੀਂ ਜੇ ਜਿੱਤੇ ਹੋ, ਮੇਰੇ ਕਰਕੇ ਜਿੱਤੇ ਹੋ, ਮੈਂ ਆਇਆ ਸੀ, ਮੈਂ ਰਾਜਸਥਾਨ 'ਚ ਵੀ ਤੁਹਾਨੂੰ ਜਿਤਾ ਸਕਦਾ, ਮੈਂ ਆ ਰਿਹਾ। ਕਿਉਂਕਿ ਬੀਜੇਪੀ ਦੇ ਲਈ ਹਿਮਾਚਲ ਜਿੱਤਣਾ ਜ਼ਰੂਰੀ ਨਹੀਂ ਸੀ, ਬੀਜੇਪੀ ਦੇ ਲਈ ਗੁਜਰਾਤ ਜਿੱਤਣਾ ਜ਼ਰੂਰੀ ਸੀ। ਤੇ ਅਰਵਿੰਦ ਕੇਜਰੀਵਾਲ ਜੇਕਰ ਕਿਸੇ ਵੱਡੀ ਤਾਕਤ ਨਾਲ ਕਿਤੇ ਦਾਖਲ ਹੋ ਸਕਦਾ ਸੀ ਤਾਂ ਹਿਮਾਚਲ 'ਚ ਹੋ ਸਕਦਾ ਸੀ, ਕਿਉਂਕਿ ਪੰਜਾਬ 'ਚ ਤਾਜ਼ੇ ਜਿੱਤੇ ਸੀ, ਉਹਦਾ ਅਸਰ ਹਿਮਾਚਲ ਤੇ ਵੱਧ ਜਾਣਾ ਸੀ ਕਿ ਗੁਜਰਾਤ ਤੇ ਵੱਧ ਜਾਣਾ ਸੀ। ਸੋ ਹਿਮਾਚਲ ਛੱਡ ਕੇ ਆਮ ਆਦਮੀ ਪਾਰਟੀ ਦਾ ਗੁਜਰਾਤ ਜਾਣਾ, ਕੀ ਉਹ ਆਪਣੀ ਹੋਂਦ ਵਧਾਉਣਾ ਸੀ ਜਾਂ ਫਿਰ ਇਹ ਜਤਾਉਣਾ ਸੀ ਕਿ ਮੈਂ ਬੀਜੇਪੀ ਦਾ ਤਾਰਨਹਾਰ ਬਣ ਕੇ ਜਾ ਰਿਹਾ? ਭਗਵੰਤ ਮਾਨ ਕੱਲ ਮੈਂ ਸੁਣ ਰਿਹਾ ਸੀ, ਰਾਜਸਥਾਨ 'ਚ ਬੋਲ ਰਹੇ ਸੀ, ਕਹਿੰਦੇ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ 92 ਸੀਟਾਂ ਲੈ ਗਈ, ਪਰ ਬੀਜੇਪੀ ਦੀ ਤਾਂ MLA ਹੀ ਇੰਨੇ ਆਏ ਨੇ ਕਿ ਸਕੂਟਰ ਤੇ ਬੈਠ ਕੇ ਚਲੇ ਜਾਇਆ ਕਰ। ਤੇ ਫਿਰ ਗੁਜਰਾਤ 'ਚ ਆਪਣੇ ਵੀ ਸਕੂਟਰ ਵਾਲੇ ਹੀ ਨੇ ਭਾਈ ਜੀ, ਆਪ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ। ਚਲੋ ਇਹ ਵੱਖਰੀ ਗੱਲ ਹੈ ਕਿ ਪਹਿਲੀ ਵਾਰ ਲੜੇ, ਖਾਤਾ ਖੁੱਲਿਆ, ਪਰ ਉੱਥੇ ਫਾਇਦਾ ਕਿਹਨੂੰ ਹੋਇਆ? ਓਵੈਸੀ ਦੀ ਭੂਮਿਕਾ ਕਿਹਨੇ ਨਿਭਾਈ? ਇਹ ਚਰਚਾ ਹੈ। ਹੁਣ ਇਸੇ ਤਰ੍ਹਾਂ ਰਾਜਸਥਾਨ ਜਾਣਾ, ਕੀ ਇਹ ਮਨਸ਼ਾ 2024 'ਚ ਕੇਜਰੀਵਾਲ ਨੂੰ ਆਪਣੇ ਕੱਦ ਵਧਾਉਣ ਦੀ ਮਨਸ਼ਾ ਹੈ, ਜਾਂ ਸੱਚਮੁੱਚ ਉੱਥੇ ਵੀ ਬੀਜੇਪੀ ਨੂੰ ਫਾਇਦਾ ਦੇ ਕੇ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਤੁਹਾਨੂੰ ਬਚਾਉਣਾ, ਤੁਸੀਂ ਮੈਨੂੰ ਬਚਾ ਕੇ ਰੱਖਿਓ ਏਜੰਸੀਆਂ ਤੋਂ? ਕੀ ਇਹ ਸੁਨੇਹਾ ਹੈ? ਸੋ ਇਸ ਗੱਲ ਦੀ ਖੂਬ ਚਰਚਾ ਹੈ ਕਿ ਵਿਭਾਗ ਕੋਲ ਨਾ ਰੱਖਣ ਦੇ ਪਿੱਛੇ ਰਾਜ ਇਹ ਹੈ ਕਿ ਮੈਂ ਕਾਗਜ਼ੀ ਦਸਤਾਵੇਜ਼ੀ ਤੌਰ ਤੇ ਕਿਸੇ ਸਬੂਤਾਂ 'ਚ ਨਾ ਫਸਾਂ, ਤੇ ਇੱਥੇ ਹੁਣ ਰਾਜਸਥਾਨ ਜਾਣ ਪਿੱਛੇ ਵੀ ਹੈ ਕਿ ਬੀਜੇਪੀ ਨੂੰ ਬਚਾ ਦੇਵਾਂ, ਤੇ ਬੀਜੇਪੀ ਦੀ ਜੇ ਸਰਕਾਰ ਉੱਥੇ ਆ ਗਈ ਤਾਂ ਸ਼ਾਇਦ ਮੇਰਾ ਬਚਾਅ ਹੋ ਜਾਵੇ। ਕੀ ਇਹ ਕੋਈ ਗੁਪਤ ਸਮਝੌਤਾ ਚੱਲ ਰਿਹਾ, ਪਹਿਲਾਂ ਗੁਜਰਾਤ ਤੇ ਹੁਣ ਰਾਜਸਥਾਨ? ਸੋ ਇਹਦੀਆਂ ਚਰਚਾਵਾਂ ਖੂਬ ਨੇ ਸਿਆਸੀ ਗਲਿਆਰਿਆਂ 'ਚ, ਪ੍ਰਵੀਨ ਜੀ। ਵੈਸੇ ਬਹੁਤ ਘੱਟ ਲੋਕ ਇਹ ਜਿਹੇ ਹੁੰਦੇ ਸ਼ਰਮਾ ਜੀ ਜਿਹੜੇ ਸਿਆਸੀ ਪਾਵਰ ਵੀ ਵਰਤਦੇ ਆ ਤੇ ਮਹਿਕਮਾ ਵੀ ਕੋਈ ਨਹੀਂ ਰੱਖਦੇ, ਬਹੁਤ ਘੱਟ ਲੋਕ ਐਸੇ ਹੁੰਦੇ ਆ। ਇੱਧਰ ਆਪਣੇ ਪੰਜਾਬ ਦੇ ਵਿੱਚ ਵੇਖ ਲਓ, ਬਾਦਲ ਪਰਿਵਾਰ ਦੀ ਇਸੇ ਕਰਕੇ ਆਲੋਚਨਾ ਹੁੰਦੀ ਰਹੀ ਕਿ ਭਾਈ ਸਭ ਤੋਂ ਜ਼ਿਆਦਾ ਮਹਿਕਮੇ ਇਹਨਾਂ ਕੋਲੇ। ਚਲ ਇਹ ਸਿਆਸਤ ਦੇਖਦੇ ਆ ਕਿਹਨੂੰ ਕਿਵੇਂ ਕਿਸ ਤਰੀਕੇ ਦੀ ਰਾਸ ਆਉਂਦੀ ਹੈ।